बिस्मिल्लाहिर्रहमानिर्रहीम अस्सलाम वालेकुम। ये भरा कहता जज़ाकल्लाह माशाल्लाह माँ बोली ज़बान के बगैर तरक्की का ख्वाब अधूरा है। हम आज भी गुलाम हैं जब तक गैर मुल्की ज़बान के जबरी तसल्लत से आज़ादी हासिल नहीं होती इस वक्त तक गुलाम इबन गुलाम है। कौन आंदा जबरी तसल्लत है? इंग्लिश ਜਿਹੜਾ ना पाकिस्तान ਦੇ ਉੱਤੇ ਅਸੀਂ ਆਪਣੀ ਮਰਜ਼ੀ ਨਾਲ ਪੜ੍ਹ ਰਹੇ ਹਾਂ। ਉਹ ਤਾਂ ਕਹਿੰਦੇ ਨੇ ਭਾਈ ਤੁਸੀਂ ਨਹੀਂ ਪੜ੍ਹਨੀ ਨਾ ਪੜ੍ਹੋ। ਅਸੀਂ ਨਹੀਂ ਨਹੀਂ ਸਾਨੂੰ ਧੱਕੀ ਜਿਹੜਾ ਨਾ ਜ਼ਬਰਦਸਤੀ ਪੜ੍ਹਾਓ। ਅਸੀਂ ਜਿਹੜਾ ਨਾ ਤਰੱਕੀ ਕਰਨਾ ਚਾਹੁੰਦੇ ਹਾਂ ਕਿਉਂਕਿ ਤਰੱਕੀ ਵਾਸਤੇ ਜ਼ਰੂਰੀ ਤੁਹਾਨੂੰ ਪਤਾ ਪਾਕਿਸਤਾਨ ਦੇ ਹੁਕਮਰਾਨ ਸਾਡੇ ਦੋਸਤ ਨੇ ਤੇ ਉਹਨਾਂ ਨੇ ਕਿੱਡਾ ਅੱਛਾ ਨਿਜ਼ਾਮ ਸਾਡੇ ਤੇ ਇੰਗਲਿਸ਼ ਦਾ ਮੁਸੱਲਤ ਕੀਤਾ ਤਾਂ ਕਿ ਅਸੀਂ ਤੇਜ਼ੀ ਨਾਲ ਤਰੱਕੀ ਕਰੀਏ। ਪਾਕਿਸਤਾਨ ਦਾ ਹੁਕਮਰਾਨ ਇੱਕ ਵੀ ਗੱਦਾਰ ਨਹੀਂ ਹੈ, ਨਾ ਉਹ ਚੋਰ ਨੇ ਨਾ ਉਹ ਲੁਟੇਰੇ ਨੇ, ਉਹ ਸਾਡਾ ਭਲਾ ਚਾਹੁੰਦੇ ਨੇ ਤਾਂ ਉਹਨਾਂ ਨੇ ਸਾਡੇ ਉੱਤੇ ਇੰਗਲਿਸ਼ ਲਾਜ਼ਮੀ ਕੀਤੀ। ਔਰ ਤੁਹਾਨੂੰ ਕਿਹਨੇ ਕਿਹਾ ਅਸੀਂ ਗੁਲਾਮ? ਅਸੀਂ ਆਜ਼ਾਦ ਹਾਂ। ਹਰ ਜਗ੍ਹਾ 'ਤੇ ਸਾਡੀ ਮਾਂ ਬੋਲੀ ਦੇ ਚਰਚੇ ਨੇ। ਅਤੇ ਦੂਸਰੀ ਗੱਲ ਹੈ ਦੁਨੀਆ 'ਚ ਸਭ ਤੋਂ ਇੱਕ ਅਮੀਰ ਮੁਲਕ ਹੈ, ਉਹਦਾ ਨਾਂ ਹੈ ਆਲਮੀ ਸਤ੍ਹਾ। ਉਹ ਆਲਮੀ ਸਤ੍ਹਾ 'ਤੇ ਜਿਹੜੀ ਜ਼ਬਾਨ ਹੈ ਸਾਇੰਸ ਦੀ ਇੱਕ ਜ਼ਬਾਨ ਹੈ ਦੁਨੀਆ 'ਤੇ, ਉਹਦਾ ਨਾਂ ਹੈ ਇੰਗਲਿਸ਼। ਉਸ ਆਲਮੀ ਸਤ੍ਹਾ 'ਤੇ ਅਸੀਂ ਜਾਣਾ, ਅਸੀਂ ਉਹਦੇ ਵਾਸਤੇ ਇੰਗਲਿਸ਼ ਸਿੱਖ ਰਹੇ ਹਾਂ ਤਾਂ ਕਿ ਸਾਨੂੰ ਸਾਇੰਸ ਆ ਜਾਏ, ਤਾਂ ਕਿ ਅਸੀਂ ਸਾਇੰਸਦਾਨ ਬਣੀਏ। ਅਸੀਂ ਸਾਰੇ 26 ਕਰੋੜ ਲੋਕਾਂ ਨੂੰ ਸਾਇੰਸਦਾਨ ਬਣਾਉਣਾ ਹੈ ਤਾਂ ਅਸੀਂ ਉਹ ਜਿਹੜਾ ਨਾ ਆਲਮੀ ਸਤ੍ਹਾ 'ਤੇ ਜਾਣਾ। ਦੁਨੀਆ 'ਤੇ ਹੋਰ ਕੋਈ ਮੁਲਕ ਨਹੀਂ ਹੈ, ਸਿਰਫ ਇੱਕੋ ਹੀ ਮੁਲਕ ਹੈ ਆਲਮੀ ਸਤ੍ਹਾ। ਅਤੇ ਆਲਮੀ ਸਤ੍ਹਾ 'ਤੇ ਇੰਗਲਿਸ਼ ਤਰੱਕੀ ਵਾਸਤੇ ਜ਼ਰੂਰੀ ਹੈ। ਤੁਸੀਂ ਆਉਂਦੇ ਹੋ ਮਾਂ ਬੋਲੀ ਜ਼ਰੂਰੀ ਹੈ। ਮੇਰੀ ਗੱਲ ਸੁਣੋ ਯਾਰ, ਮੈਂ ਗੁੰਮਰਾਹ ਕਰ ਰਿਹਾ, ਮੇਰੇ ਨਾਲ ਰਲ ਕੇ ਕੌਮ ਨੂੰ ਗੁੰਮਰਾਹ ਨਾ ਕਰੋ। ਪੰਜਾਬੀ ਜਲਦ ਅਜ਼ ਜਲਦ ਖਤਮ ਕਰੋ। ਜੁਰਮਾਨੇ ਨਾ ਸਿਰਫ ਕਰੋ ਬੱਚਿਆਂ ਨੂੰ, ਵਾਲਦੈਨ ਨੂੰ ਵੀ ਜੁਰਮਾਨੇ ਕਰੋ, ਜੇਲੇ ਦਿਓ ਤਾਂ ਕਿ ਜਲਦ ਅਜ਼ ਜਲਦ ਅਸੀਂ ਆਲਮੀ ਸਤ੍ਹਾ 'ਤੇ ਜਾ ਕੇ ਸਾਇੰਸ ਦੀ ਬੋਲੀ ਬੋਲ ਕੇ ਤਰੱਕੀ ਕਰੀਏ।